इस समय अमृतपाल सिंह ते उन्हां दे साथी जिहड़े हंगर स्ट्राइक ते ने, भुख हड़ताल उन्होंने रखी हुई है। हालांकि गुरमत इस दी इजाजत नहीं दिंदी। अकाली दल इत्ते कोई स्टैंड रखदा है जां तुसीं अपने निजी तौर ते इस ते की विचार रखदे हो? कल मेरे को आए सी उन्होंने मासी जी ते मास्टर जी जी इत्थे? हाँ जी, कल कोई इत्थे आए सी। मैं की गलबात सरदार सुखबीर सिंह बादल साहब ने मिलाए भी सी उन्होंने। जी जी मन लो कि तुसीं कहंदे हैं कि उहदी NSA तोड़नी थोड़ी औखी है। हाँ जी, जे तुहानूं NSA तोड़नी औखी लगदी है, समा लगेगा ते डिब्रूगढ़ तो इत्थे दूजी स्टेट 'ਚ रखना ते अंबाला नेड़े पैंदा हाँ जी, हरियाणे दे विच नज़दीक लिआंदा जावे, नज़दीक लिओ तां जो गरीब माँ प्यो जिहड़े उन्हां नूं मिल सकण। जी। हुण उत्थे जाना ही औखा, बाय प्लेन ही किराए जाना लाना ही पैंदा है। औखा। जी 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 बाकी जिहड़ी मैं उन्हां नूं अपील करांगी सरदार अमरपाल सिंह जी ते साथियां नूं, जी उन्हां दी माता जी नूं जी भी हाथ जोड़ के बेनती है जी कि गुरमत के अनुसार सानू भुख हड़ताल जां मरण वर्त नहीं नहीं रखना रखना चाहिए। जी हुण लोग बहुता चिर उਡੀਕਦੇ नहीं हुंदे, जां ते हफ्ता कहिए ना जां 1 महीना कहिए ना, जां कहिए कि 5 साल विच असीं सारे काम करन दी कोशिश ਜਾਂ करां, ਮਿੱਥ ਕੇ ਸਮਾਂ मिथ ਦੇਣਾ के कर दो। हाँ जी ते ਜਿਉਂ-ਜਿਉਂ ਅੱਗੋਂ ਅਸੀਂ ਐਡਵਾਂਸਮੈਂਟ ਕਹੀ ਜਾਂਦੇ ਹਾਂ, हाँ जी, ਪਰ ਸਾਡਾ ਮੂਲ ਜਿਹੜਾ ਹੈ ਉਹ ਸਾਡੇ ਤੋਂ ਵਿਸਰਦਾ ਜਾ ਰਿਹਾ। ਵਿਸਰਦਾ ਜਾ ਰਿਹਾ। ਇਹ ਅੱਜ ਦੀ ਪੀੜ੍ਹੀ ਵਿੱਚ ਵੀ ਦੇਖ ਲਓ, ਹਾਂ ਉਹ ਕਹਿੰਦੇ ਕਿਹੜਾ ਪੰਥ, ਜਿਹੜੇ ਸਾਡੇ ਵਰਗੇ ਕੋਈ ਗੱਲਾਂ ਜ਼ਿਆਦਾ ਕਰਦੇ ਪੰਥ ਦੀਆਂ ਤੇ ਉਹਨਾਂ ਦੀਆਂ ਜਿਹੜੇ ਕੰਮ ਨੇ ਜਾਂ ਉਹਨਾਂ ਦੀ ਐਕਟੀਵਿਟੀ ਹੈ, ਉਹਨਾਂ ਦੀ ਕਾਰਵਾਈ ਜਿਹੜੀ ਹੈ हाँ जी, ਉਹ ਪੰਥ ਦੀ ਸੋਚ ਦੇ ਬਰਾਬਰ ਨਹੀਂ ਹੁੰਦੇ ਤੇ ਉਹ ਫਿਰ ਲੋਕ ਸਾਡੇ ਤੋਂ ਫੈਡ ਅਪ ਹੋ ਜਾਂਦੇ। ਇਹ ਅਕਾਲੀ ਦਲ ਨੂੰ ਨਹੀਂ ਸਟੈਂਡ ਲੈਣਾ ਚਾਹੀਦਾ ਇਸ ਸਾਰੇ ਦੇ ਪਿੱਛੇ, ਕਿਉਂਕਿ ਪੰਥਕ ਪਾਰਟੀ ਹੈ। ਮੈਂ ਕਿ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਨਾਲ ਤੁਸੀਂ ਜੁੜ ਚੁੱਕੇ ਹੋ। ਇਸ ਸਮੇਂ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਪੱਖਣਾ ਸ਼ੁਰੂ ਹੋ ਚੁੱਕਿਆ ਹੈ। ਕਿਸੇ ਵੀ ਸਮੇਂ ਚੋਣਾਂ ਦੇ ਲਈ ਪ੍ਰਚਾਰ ਦੇ ਵਿੱਚ ਕੁੱਦ ਸਕਦੀਆਂ ਨੇ ਸਾਰੀਆਂ ਪਾਰਟੀਆਂ, ਤੇ ਇਸੇ ਵਿਚਾਲੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਤੱਕ ਦਾ ਸਫ਼ਰ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਤੈਅ ਕਰ ਰਹੇ ਨੇ, ਤੇ ਕੁਝ ਕੁ ਨਵੇਂ ਲੋਕ ਵੀ ਲੀਡਰ ਬਣਨ ਦੀ ਰਾਹ 'ਤੇ ਤੁਰੇ ਹੋਏ ਨੇ। ਇਸੇ ਵਿਚਾਲੇ ਕੱਲ੍ਹ ਬਹੁਤ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ। ਲੰਬੇ ਸਮੇਂ ਤੋਂ ਗੱਲਬਾਤ ਇਹ ਚੱਲ ਰਹੀ ਸੀ ਕਿ ਬੀਬੀ ਜਗੀਰ ਕੌਰ ਜੀ, ਜਿਹੜੇ ਕਿ ਬੀਤੇ ਸਮੇਂ ਦੌਰਾਨ SGPC ਚੋਣਾਂ ਨੂੰ ਲੈ ਕੇ ਥੋੜ੍ਹਾ ਤਕਰਾਰ ਆਪਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦਾ ਆਇਆ ਸੀ, ਉਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਤੇ ਅਜਿਹਾ ਹੀ ਹੋਇਆ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਮੁੜ ਤੋਂ ਸ਼ਾਮਲ ਹੁੰਦੇ ਨੇ ਬੀਬੀ ਜਗੀਰ ਕੌਰ ਜੀ। ਅੱਜ ਇਸ ਸਮੇਂ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਤੁਸੀਂ ਕੱਲ੍ਹ ਇਹ ਕਹਿੰਦੇ ਹੋਏ ਕਿ ਮੈਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਰਹਾਂਗੀ, ਇਹ ਗੱਲ ਦੇ ਨਾਲ ਤੁਸੀਂ ਅਕਾਲੀ ਦਲ ਦੇ ਵਿੱਚ ਮੁੜ ਤੋਂ ਪੈਰ ਧਰਾਵਾ ਕੀਤਾ। ਤੁਸੀਂ ਪਹਿਲਾਂ ਵੀ ਜਦੋਂ ਤੁਹਾਨੂੰ ਸਵਾਲ ਕੀਤਾ ਜਾਂਦਾ ਸੀ, ਤੁਸੀਂ ਅਕਸਰ ਇਹ ਗੱਲ ਕਹਿੰਦੇ ਸੀ ਕਿ ਮੈਂ ਅਕਾਲੀ ਦਲ ਦੇ ਨਾਲ ਹੀ ਹਾਂ, ਅਕਾਲੀ ਸ਼ੁਰੂ ਤੋਂ ਹੀ ਅਕਾਲੀ ਹਾਂ, ਮੈਂ ਕਦੀ ਆਪਣੇ ਆਪ ਨੂੰ ਵੱਖ ਨਹੀਂ ਦੇਖਿਆ। ਤੁਹਾਡੀ ਇੱਕ ਪੰਥਕ ਛਵੀ ਹੈ, ਬਹੁਤ ਸਾਰੀਆਂ ਛਵੀਆਂ ਹੁੰਦੀਆਂ ਨੇ, ਕੁਝ ਵਪਾਰਕ ਹੁੰਦੀਆਂ ਨੇ, ਕੁਝ ਹੋਰ ਤਰ੍ਹਾਂ ਦੀਆਂ। ਤੁਹਾਡੀ ਪੰਥਕ ਛਵੀ ਹੈ ਤੇ ਪੰਥਕ ਪਾਰਟੀ ਦੇ ਨਾਲ ਤੁਸੀਂ ਜੁੜੇ ਹੋਏ ਹੋ। ਇਹ ਸਭ ਦੇ ਬਾਬਤ ਤੁਸੀਂ ਜਦੋਂ ਪੰਜਾਬ ਦੇ ਮੌਜੂਦਾ ਸਥਿਤੀ ਨੂੰ ਦੇਖਦੇ ਹੋ, ਤੁਸੀਂ ਪੰਜਾਬ ਦੀ ਇਸ ਸਮੇਂ ਹਾਲਾਤ ਕੀ ਮੰਨਦੇ ਹੋ? ਪੰਜਾਬ ਨੂੰ ਕਿੱਥੇ ਖੜਾ ਹੋਇਆ ਮੰਨਦੇ ਹੋ? ਕਿਉਂਕਿ 2 ਸਾਲ ਤਾਂ ਪੂਰੇ ਹੋ ਚੁੱਕੇ ਨੇ ਇਸ ਨਵੀਂ ਸਰਕਾਰ ਦੇ, ਜਿਹਨੂੰ ਚੁਣਿਆ ਪੰਜਾਬ ਨੇ 2 ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਬਹੁਤ ਵੱਡਾ ਮੈਂਡੇਟ ਦਿੱਤਾ। ਇਸ ਆਧਾਰ 'ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਤੋਲਦੇ ਹੋਏ ਤੁਸੀਂ ਪੰਜਾਬ ਦੀ ਸਥਿਤੀ ਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਦੇਖੋ, ਹਰ ਸਰਕਾਰ ਕੋਸ਼ਿਸ਼ ਤੇ ਕਰਦੀ ਹੈ ਜੀ ਕਿ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ। ਜੀ CM ਸਾਹਿਬ ਵੀ ਕੋਸ਼ਿਸ਼ ਕਰਦੇ ਆ ਕਿ ਮੈਂ ਕੰਮ ਕਰਾਂ, ਔਰ ਇਹ ਵੀ ਹੈ ਕਿ ਕੁਝ ਥਾਵਾਂ ਦੇ ਉੱਤੇ ਕੰਮ ਉਹਨਾਂ ਦੇ ਚੰਗੇ ਵੀ ਨੇ। ਉਹਨਾਂ ਨੇ ਨੌਕਰੀਆਂ ਵਿੱਚ ਵੀ ਕੋਸ਼ਿਸ਼ ਕੀਤੀ ਹੈ ਕਿ ਮੈਂ ਥੋੜ੍ਹਾ ਮੁਲਾਜ਼ਮਤ ਵੀ ਭਰਤੀ ਕਰਾਂ, ਚੰਗੀ ਗੱਲ ਹੈ ਜੀ, ਜਿੰਨਾ ਕੁ ਰੁਜ਼ਗਾਰ ਮਿਲ ਸਕੇ ਬਹੁਤ ਅੱਛਾ ਹੈ। ਪਰ ਜਿਹੜਾ ਲਾਅ ਐਂਡ ਆਰਡਰ ਹੈ ਨਾ ਜੀ, ਉਹਦੀ ਬੜੀ ਤਰਸਯੋਗ ਹਾਲਤ ਬਣੀ ਹੋਈ ਹੈ। ਲਾਅ ਐਂਡ ਆਰਡਰ ਜੀ ਜੀ ਜਿਹੜੇ ਹਾਲਾਤਾਂ ਵਿੱਚੋਂ ਅੱਜ ਪੰਜਾਬ ਨਿਕਲ ਰਿਹਾ ਹੈ, ਤੇ ਪੰਜਾਬ ਦੇ ਲੋਕ ਇੰਨੇ ਪਰੇਸ਼ਾਨ ਹੈ ਵੀ ਕੋਈ ਵੀ ਬੰਦਾ ਆਪਣੇ ਆਪ ਨੂੰ ਸਿਕਿਉਰ ਨਹੀਂ ਸਮਝਦਾ। ਜੀ, ਕਿਤੇ ਚਲੇ ਜਾਓ, ਕਿਸੇ ਘਰ ਵਿੱਚ ਕੋਈ ਸਿਕਿਉਰ ਨਹੀਂ, ਕਿਤੇ ਸੜਕ 'ਤੇ ਕੋਈ ਸਿਕਿਉਰ ਨਹੀਂ, ਕਿਤੇ ਬਿਜ਼ਨਸ ਵਿੱਚ ਕੋਈ ਸਿਕਿਉਰ ਨਹੀਂ, ਕਿਸੇ ਬਾਜ਼ਾਰ ਵਿੱਚ ਚਲੇ ਜਾਓ, ਪਤਾ ਨਹੀਂ ਜਾਂਦੇ ਜਾਂਦੇ ਕੀ ਹੋ ਜਾਣਾ। ਲੁੱਟਾਂ ਖੋਹਾਂ ਦੀ ਵਾਰਦਾਤਾਂ, ਕਤਲ ਆਮ ਸਾਰਾ ਕੁਛ। ਤੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਤੇ ਡਿਵੈਲਪਮੈਂਟ ਜਿਹੜੀ ਆਲਰਾਊਂਡ ਹੈ ਉਹ ਥੋੜ੍ਹੀ ਜਿਹੀ ਰੁਕੀ ਹੋਈ ਹੈ ਜੀ। ਇਹ ਤੇ ਮੈਂ ਸਮਝਦੀ ਹਾਂ ਕਿ 2 ਸਾਲ 'ਚ ਹੋ ਸਕਦਾ, ਜੇ ਟਾਈਮ ਨਹੀਂ ਬਣਦਾ ਹੁੰਦਾ। ਉਹ ਵੀ ਕਹਿੰਦੇ ਨੇ ਕਿ ਸਾਨੂੰ ਟਾਈਮ ਦਿਓ ਥੋੜ੍ਹਾ ਜਿਹਾ। ਮੈਂ ਇਸ ਗੱਲ ਨਾਲ ਸਹਿਮਤ ਹਾਂ ਜੀ ਜੀ ਜੀ। ਟਾਈਮ 5 ਸਾਲ ਹੀ ਉਹ ਚੱਲਣੇ ਹੀ ਹੈ, ਕਰਨਗੇ। ਪਰ ਗੱਲ ਇਹ ਹੈਗੀ ਹੈ ਕਿ ਜਦੋਂ ਆਏ ਸੀ ਨਾ ਜੀ, ਹਾਂਜੀ, ਉਹਨਾਂ ਸੁਪਨੇ ਬੜੇ ਦਿਖਾਤੇ ਜੀ।
ਸੁਪਨੇ ਇੰਨੇ ਦਿਖਾਤੇ ਸੀਗੇ ਕਿ ਰਾਤੋਂ ਰਾਤ ਹੀ ਇੱਕ ਹਫ਼ਤੇ ਦੇ ਵਿੱਚ ਹੀ ਨਸ਼ੇ ਵੀ ਖਤਮ ਕਰ ਦੇਣ। ਹਾਂ ਹੁਣ ਤੁਸੀਂ ਆਪ ਹੀ ਦੱਸੋ ਵੀ ਉਦੋਂ ਤੋਂ ਲੈ ਕੇ ਜੋ ਹਾਲਾਤ ਬਣੇ ਹੈ, ਇਹ ਨਹੀਂ ਮੈਂ ਕਹਿੰਦੀ ਨਸ਼ੇ ਫੜਦੇ ਆ, ਸਭ ਕੁਝ ਹੁੰਦਾ ਹੈ, ਪਰ ਜੋ ਹਾਲਾਤ ਬਣੇ ਹੈ ਕਿ ਉਹ ਜਿਹੜਾ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀ ਉਹ ਪੂਰਾ ਹੋਇਆ। ਬੀਬੀ ਜੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇੱਥੇ ਇੱਕ ਬਹੁਤ ਵੱਡੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀ, ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ, ਉਹ ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੇ ਉਤਰਦੇ ਨੇ, ਮੀਡੀਆ ਉਹਨਾਂ ਨੂੰ ਸਵਾਲ ਕਰਦਾ ਹੈ ਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਜਿਸ ਇਨਸਾਫ ਨੂੰ ਲੈ ਕੇ ਲੋਕ ਉਡੀਕ ਰਹੇ ਨੇ ਉਹ ਮੈਂ ਇੱਕ ਹਫ਼ਤੇ 'ਚ ਦੇ ਸਕਦਾ। ਉਹਨਾਂ ਨੇ ਗੱਲ ਕੀਤੀ ਸੀ ਗੋਲੀकांड ਦੀ, ਬਹਿਬਲ ਕਲਾਂ ਕੋਟਕਪੂਰਾ ਗੋਲੀकांड ਮਾਮਲੇ ਦੀ, ਕਹਿੰਦੇ ਸੀ ਇੱਕ ਹਫ਼ਤੇ 'ਚ ਮੈਂ ਇਸ ਦਾ ਹੱਲ ਕੱਢ ਕੇ ਤੁਹਾਡੇ ਸਾਹਮਣੇ ਰੱਖ ਸਕਦਾ। 2 ਸਾਲ ਬੀਤੇ ਥੋੜੇ ਦਿਨ ਪਹਿਲਾਂ ਹੋਏ ਨੇ, ਕੀ ਦੇਖਦੇ ਹੋ ਕਿੰਨੀ ਕੁ ਪ੍ਰਾਪਤੀ ਹੈ ਇਸ ਮੈਂ ਪਾਰਟੀ ਤੁਹਾਨੂੰ ਕਹਿ ਰਹੀ ਹਾਂ ਕਿ ਜਦੋਂ ਗੱਲਾਂ ਕਰਦੇ ਸੀ ਨਾ ਪਹਿਲਾਂ, ਹਾਂਜੀ ਲੋਕਾਂ ਨੂੰ ਸੁਪਨੇ ਹੀ ਦਿਖਾ ਦਿੱਤੇ ਸੀ ਕਿ ਪੰਜਾਬ ਦੇ ਲੋਕਾਂ ਨੇ ਸੋਚਿਆ ਜਾਂ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੇ ਸੋਚਿਆ ਕਿ ਸੱਚਮੁੱਚ ਹੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਾਰੀਆਂ ਛੇਤੀ ਸੰਭਵ ਹੋ ਜਾਣਗੀਆਂ, ਪੂਰੀਆਂ ਜਾਣਗੀਆਂ। ਜੀ ਜੀ। ਹੁਣ ਲੋਕ ਬਹੁਤਾ ਚਿਰ ਡੀਕਦੇ ਨਹੀਂ ਹੁੰਦੇ, ਜਾਂ ਤੇ ਹਫਤਾ ਕਹੀਏ ਨਾ, ਜਾਂ 1 ਮਹੀਨਾ ਕਹੀਏ ਨਾ, ਜਾਂ ਕਹੀਏ ਕਿ 5 ਸਾਲ ਵਿੱਚ ਅਸੀਂ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਂ ਮਿੱਥ ਕੇ ਸਮਾਂ ਮਿੱਥ ਕੇ ਕਰ ਦੋ। ਤੇ ਪਰ ਗੱਲ ਇਹ ਹੈ ਨਾ, ਜਦੋਂ ਆਪਾਂ ਗੱਲ ਕਰਦੇ ਆ ਇਸ ਤਰ੍ਹਾਂ ਸਮਝਦੇ ਜਿੱਦਾਂ ਕਿਤੇ ਕਿਸੇ ਨੂੰ ਅਸੀਂ ਚੁੰਬਕ ਦੇ ਨਾਲ ਠੀਕ ਕਰ ਦੇਣਾ ਸਭ ਕੁਛ। ਇਹ ਹਾਲਾਤ ਜਿਹੜੇ ਪੰਜਾਬ ਦੇ ਹੈ ਇਹ ਬੜੇ ਹੀ ਲੋਕਾਂ ਦੇ ਵਿੱਚ ਤਰਸਯੋਗ ਇਸ ਵੇਲੇ ਬਣੇ ਹੋਏ ਆ। ਮੈਂ ਸਮਝਦੀ, ਮੈਂ ਤਾਂ ਬੇਨਤੀ ਕਰ ਸਕਦੀ ਕਿ ਮੁੱਖ ਮੰਤਰੀ ਜੀ, ਤੁਸੀਂ ਜਿਹੜੇ ਲੋਕਾਂ ਨੂੰ ਸੁਪਨੇ ਦਿਖਾਏ ਸੀ ਤੁਸੀਂ ਯਤਨ ਕਰ ਰਹੇ ਹੋ, ਮੈਂ ਨਹੀਂ ਕਹਿੰਦੀ ਕਿ ਨਹੀਂ ਕਰਦਾ, ਹਰ ਬੰਦਾ ਕਰਦਾ, ਉਹ ਵੀ ਦਿਨ ਰਾਤ ਫਿਰਦੇ ਆ, ਕਰਨਾ ਚਾਹੀਦੇ ਆ, ਪਰ ਕਮ ਸੇ ਕਮ ਲੋਕਾਂ ਨੂੰ ਇਹ ਅਹਿਸਾਸ ਹੋ ਜਾਏ ਕਿ ਸੱਚਮੁੱਚ ਹੀ ਉਸ ਨੂੰ ਸਾਡੇ ਪੈਰ ਜਿਹੜੇ ਚੱਲ ਪਏ ਨੇ, ਮਤਲਬ ਕਿ ਉਧਰ ਨੂੰ ਅਸੀਂ ਵਧਣਾ ਸ਼ੁਰੂ ਹੋ ਗਏ ਹਾਂ। ਅਗਲਾ ਸਵਾਲ ਬੀਬੀ ਜੀ ਮੇਰਾ ਇਹ ਸੀ ਕਿ ਲੋਕਾਂ ਦੇ ਵਿੱਚ ਜਿਹੜੇ ਮਾਹਰ ਨੇ ਇਸ ਕੰਮ ਦੇ, ਜਿਹੜੇ ਰਾਜਨੀਤੀ ਨੂੰ ਘੋਖਦੇ ਨੇ, ਉਹਨਾਂ ਇੱਕ ਗੱਲ ਬਹੁਤ ਵੱਡੇ ਧੜੱਲੇ ਦੇ ਨਾਲ ਬਾਰ-ਬਾਰ ਕਰ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਹੀ ਅੱਗੇ ਰੱਖ ਕੇ। ਉਹ ਕਹਿੰਦੇ ਨੇ ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਖੇਤਰੀ ਪਾਰਟੀ ਹੀ ਅਜਿਹੀ ਹੁੰਦੀ ਹੈ ਜਿਹੜੀ ਪੰਜਾਬ ਦੇ ਜਾਂ ਕਿਸੇ ਵੀ ਖੇਤਰ ਦੇ ਹੱਕ ਦੀ ਗੱਲ ਕਰ ਸਕਦੀ ਹੈ, ਕਿਉਂਕਿ ਜਿਹਨੇ ਤਾਂ ਜਮਨਾ ਪਾਰ ਤੋਂ ਆਉਣਾ, ਉਹਨੇ ਉੱਥੇ ਦੀ ਨੀਤੀ ਦੇ ਹਿਸਾਬ ਨਾਲ ਚੱਲਣਾ, ਉਹਨੇ ਬਾਕੀ ਸਟੇਟਾਂ 'ਚ ਵੀ ਦੇਖਣਾ ਕਿ ਭਾਈ ਮੈਂ ਉੱਥੇ ਵੀ ਸਰਕਾਰ ਬਣਾਉਣੀ ਹੈ, ਮੈਂ ਉਸ ਹਿਸਾਬ ਨਾਲ ਚੱਲਾਂ। ਪਾਣੀਆਂ ਦੀ ਗੱਲ ਕਰ ਲਓ, ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੀ, ਚੰਡੀਗੜ੍ਹ ਦੀ ਗੱਲ ਕਰ ਲਓ, ਇਹ ਸਾਰੇ ਮੁੱਦਿਆਂ ਤੇ ਮੰਨਿਆ ਜਾਂਦਾ ਹੈ ਕਿ ਪੰਜਾਬ ਦੀ ਆਪਣੀ ਪਾਰਟੀ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕੋਈ ਹੋਰ ਵੀ ਪਾਰਟੀ ਆਉਂਦੀ ਹੈ, ਉਹਦਾ ਵੱਡੇ ਪੱਧਰ ਤੇ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਤੁਸੀਂ ਮੰਨਦੇ ਹੋ ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਅੱਗੇ ਆਉਣਾ ਤਾਂ ਜ਼ਰੂਰੀ ਹੈ, ਪਰ ਕਿਤੇ ਨਾ ਕਿਤੇ ਪਾਰਟੀ ਪਿੱਛੇ ਧੱਕਿਆ ਹੋਇਆ ਮਹਿਸੂਸ ਕਰ ਰਹੀ ਹੈ? ਸ਼੍ਰੋਮਣੀ ਅਕਾਲੀ ਦਲ ਦੀ ਪੈਠ ਲੋਕਾਂ ਦੇ ਵਿੱਚ ਉਹ ਨਹੀਂ ਹੈ ਜਿਹੜੀ ਪਹਿਲਾਂ ਲੋਕ ਕਹਿੰਦੇ ਸੀ ਕਿ ਅਸੀਂ ਪੰਥ ਨੂੰ ਵੋਟ ਪਾਉਣੀ ਹੈ। ਵੱਡੇ ਪੱਧਰ ਤੇ ਲੋਕ ਅੱਖਾਂ ਮੀਟ ਕੇ, ਜਿਹੜੇ ਬਜ਼ੁਰਗ ਨੇ ਅੱਜ ਵੀ ਸਾਡੇ ਘਰਾਂ ਦੇ ਵਿੱਚ, ਉਹਨਾਂ ਨੂੰ ਕਹਿੰਦੇ ਆ ਨਾ, ਉਹ ਅਕਾਲੀ ਦਲ ਤੋਂ ਪਹਿਲਾਂ ਪੰਥ ਸ਼ਬਦ ਵਰਤਦੇ ਨੇ, ਕਹਿੰਦੇ ਅਸੀਂ ਪੰਥ ਨੂੰ ਵੋਟ ਪਾਉਣੀ ਹੈ। ਪਰ ਮੰਨਦੇ ਹੋ ਕਿਤੇ ਨਾ ਕਿਤੇ ਨਿਘਾਰ ਆਇਆ ਉਸ ਚੀਜ਼ 'ਚ? ਦੇਖੋ ਜੀ, ਇੱਕ ਤੇ ਕੁਦਰਤੀ ਹੈ ਕਿ ਜਦੋਂ ਗੁੰਮਰਾਹਕੁਨ ਪ੍ਰਚਾਰ ਜ਼ਿਆਦਾ ਹੋ ਗਿਆ ਉਹਦੇ ਨਾਲ ਵੀ ਲੋਕਾਂ 'ਚ ਫਰਕ ਪਿਆ ਜੀ। ਦੂਜੀ ਗੱਲ ਇਹ ਸੱਚਾਈ ਹੈ ਕਿ ਜੇ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਹਾਂਜੀ, ਉਹਨਾਂ ਨੇ ਹਮੇਸ਼ਾ ਪਹਿਲਾਂ ਪੰਥਕ ਸੋਚ ਨੂੰ, ਪੰਥਕ ਵਿਚਾਰਧਾਰਾ ਨੂੰ, ਸਿੱਖੀ ਦੇ ਸਿਧਾਂਤਾਂ ਨੂੰ ਅੱਗੇ ਰੱਖਿਆ ਜੀ। ਸਮੇਂ-ਸਮੇਂ ਦੇ ਨਾਲ ਜਿਉਂ-ਜਿਉਂ ਅੱਗਿਓਂ ਅਸੀਂ ਐਡਵਾਂਸਮੈਂਟ ਕਹੀ ਜਾਂਦੇ ਹਾਂ, ਹਾਂਜੀ, ਪਰ ਸਾਡਾ ਮੂਲ ਜਿਹੜਾ ਉਹ ਸਾਡੇ ਤੋਂ ਵਿਸਰਦਾ ਜਾ ਰਿਹਾ। ਇਹ ਅੱਜ ਦੀ ਪੀੜ੍ਹੀ ਵਿੱਚ ਵੀ ਦੇਖ ਲਓ, ਉਹ ਕਹਿੰਦੇ ਕਿਹੜਾ ਪੰਥ, ਉਹਨਾਂ ਨੂੰ ਕੁਰਬਾਨੀਆਂ ਦਾ ਨਹੀਂ ਪਤਾ, ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ। ਤੇ ਜਿਹੜੇ ਸਿਆਣੇ ਪੜ੍ਹੇ ਲਿਖੇ ਅੱਜ ਦੇ ਨੌਜਵਾਨ ਉਹ YouTube ਤੋਂ ਵੀ ਕੱਢ ਕੇ ਪੜ੍ਹਦੇ, ਇਸ 'ਚ ਕੋਈ ਸ਼ੱਕ ਨਹੀਂ ਜੀ, ਸਹੀ ਗੱਲ, ਪੜ੍ਹ ਕੇ ਵੀ ਦੇਖਦੇ ਆ। ਔਰ ਜਿਹੜੇ ਸਾਡੇ ਵਰਗੇ ਕੋਈ ਗੱਲਾਂ ਜ਼ਿਆਦਾ ਕਰਦੇ ਪੰਥ ਦੀਆਂ, ਤੇ ਉਹਨਾਂ ਦੀਆਂ ਜਿਹੜੇ ਕੰਮ ਨੇ ਜਾਂ ਉਹਨਾਂ ਦੀ ਐਕਟੀਵਿਟੀ ਹੈ, ਉਹਨਾਂ ਦੀ ਕਾਰਵਾਈ ਜਿਹੜੀ ਹੈ, ਉਹ ਪੰਥ ਦੀ ਸੋਚ ਦੇ ਬਰਾਬਰ ਨਹੀਂ ਹੁੰਦੇ, ਤੇ ਉਹ ਫਿਰ ਲੋਕ ਸਾਡੇ ਤੋਂ ਫੈਡ ਅਪ ਹੋ ਜਾਂਦੇ। ਜਦੋਂ ਅੱਗਿਓਂ ਸਵਾਲ ਕੀਤਾ ਜਾਂਦਾ ਕਈ ਵਾਰੀ ਟੈਕਲ ਕਰਨਾ ਔਖਾ ਹੋ ਜਾਂਦਾ, ਇਦਾਂ ਹੁੰਦਾ। ਹਾਂਜੀ ਜੀ, ਨਹੀਂ ਮੈਂ ਤਾਂ ਕਹਿ ਰਹੀ ਹਾਂ ਤੁਹਾਨੂੰ ਕਿ ਉਹ ਅੱਜ ਦੇ ਆਗੂਆਂ ਵਿੱਚ ਜਦੋਂ ਡੈਫੀਸ਼ੀਐਂਸੀ ਦੇਖਦੇ ਆ, ਕਮਜ਼ੋਰੀ ਵੇਖਦੇ ਆ, ਕੋਈ ਵੀ ਹੋਵੇ, ਮੈਂ ਵੀ ਹੋ ਸਕਦੀ ਹਾਂ, ਮੇਰੇ 'ਚ ਵੀ ਦੇਖ ਸਕਦੇ ਆ, ਸੋ ਜਦੋਂ ਇਹ ਦੇਖਦੇ ਆ ਤੇ ਉਹ ਫਿਰ ਇਹ ਸੋਚਦੇ ਵੀ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ। ਇਹ ਤੁਸੀਂ ਇੱਥੇ ਬੋਲਦੇ ਹੋਵੋਗੇ ਨਾ ਸਟੇਜ ਤੇ ਸਾਹਮਣੇ ਬੈਠੇ ਜਿਹੜੇ ਸਰੋਤੇ ਇੱਥੇ ਬੋਲਦੇ ਆ, ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਤੇ ਉਹਨਾਂ ਨੂੰ ਸਾਰਿਆਂ ਨੂੰ ਤੁਹਾਡਾ ਪਤਾ ਹੁੰਦਾ ਹੈ ਵੀ ਇਹ ਬਹੁਤਾ ਜਾਣ ਰਹੇ ਹੁੰਦੇ ਨੇ, ਉਹ ਜ਼ਿਆਦਾ ਜਾਣਦੇ ਹੁੰਦੇ,
ਤੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਜੋ ਤੁਸੀਂ ਬੋਲ ਰਹੇ ਹੋ ਇਹ ਪ੍ਰੈਕਟੀਕਲੀ ਨਹੀਂ ਹੈ। ਸੋ ਸਾਨੂੰ ਸਭ ਤੋਂ ਪਹਿਲਾਂ ਤੇ ਮੈਂ ਸਮਝਦੀ ਹਾਂ ਕਿ ਪ੍ਰੈਕਟੀਕਲੀ ਆਪਣਾ ਜੀਵਨ ਬਣਾਉਣਾ ਪਏਗਾ ਔਰ ਪ੍ਰੈਕਟੀਕਲੀ ਕੰਮ ਕਰਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਪਊਗਾ, ਲੋਕਾਂ ਦਾ ਵਿਸ਼ਵਾਸ ਆਪਣੇ 'ਚ ਭਰੋਸਾ ਜਿਹੜਾ ਬਣਾਉਣਾ ਪਏਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੱਲ ਬੋਲਦਿਆਂ ਹੋਇਆ ਇੱਕ ਸ਼ਬਦ ਕਹੇ ਸੀ, ਮੈਂ ਉਹ ਦੁਹਰਾਊਂਗਾ, ਉਸ ਤੋਂ ਬਾਅਦ ਤੁਹਾਡਾ ਵੀ ਪੁਆਇੰਟ ਉਸ ਤੇ ਜਾਣੂਗਾ। ਤੁਸੀਂ ਇਹ ਗੱਲ ਕਹੀ ਸੀ ਕਿ ਨਾ ਤਾਂ ਮੈਂ ਇੰਡਸਟਰੀ ਬਣਾਈ ਹੈ, ਨਾ ਕੋਈ ਮਿੱਲਾਂ ਲਾਈਆਂ ਨੇ, ਨਾ ਕੁਛ ਕੀਤਾ, ਮੈਂ ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਾਂਗੀ, ਮੈਂ ਪੰਥ ਦੇ ਲਈ ਕੰਮ ਕਰਨਾ ਚਾਹੂੰਗੀ। ਇਹ ਸਾਰਿਆਂ ਨੂੰ ਕਹਿੰਦਿਆਂ ਹੋਇਆਂ ਕਿਤੇ ਕਿਹੋ ਕੋਈ ਇੱਛਾ ਹੈ ਮਨ ਦੇ ਵਿੱਚ ਫਿਰ ਵੀ ਸਿਆਸਤ ਦੇ ਵਿੱਚ ਕੋਈ ਪੈਰ ਧਰਾਵਾ ਮੁੜ ਤੋਂ ਕੋਈ ਸੀਟ ਕੋਈ ਇਹੋ ਜਿਹੀ ਗੱਲਬਾਤ ਆਉਣ ਦਾ? ਮੈਂ ਦੇਖੋ ਸਿਆਸੀ ਰਾਜਨੀਤਿਕ ਤੌਰ ਤੇ ਮੈਂ MLA ਚੋਣ ਲੜਦੀ ਹਾਂ ਜੀ, ਉਹ ਤਾਂ ਲੜਦੇ ਹੀ ਹੋ, ਪਰ ਹੁਣ ਮੌਜੂਦਾ ਸਥਿਤੀ ਦੇ ਹਿਸਾਬ ਮੈਂ ਪਾਰਲੀਮੈਂਟ ਦੀ ਸੋਚਿਆ ਨਹੀਂ ਜੀ, ਮੈਂ ਤਾਂ ਸੱਚਾਈ ਕਹਿਣੀ ਹੈ। ਜੇ ਪ੍ਰਧਾਨ ਸਾਹਿਬ ਲਾਉਂਦੇ ਨੇ ਉਹ ਪਤਾ ਨਹੀਂ ਮੈਨੂੰ, ਪਰ ਮੇਰੀ ਇੱਛਾ ਕੋਈ ਨਹੀਂ ਹੈ, ਮੈਂ ਤਾਂ ਸੱਚਾਈ ਦੱਸਦੀ ਨਹੀਂ ਜੀ ਕਿ ਉਹਦਾ ਕਾਰਨ ਹੈ ਕਿ ਸਾਡੀ ਸੀਟ ਜਿਹੜੀ ਉਹ SC ਹੈ। ਹਾਂਜੀ, ਇਹ ਜਿਹੜੀ ਹੁਸ਼ਿਆਰਪੁਰ ਵਾਲੀ, ਹਾਂਜੀ ਹਾਂਜੀ, ਮੈਂ ਹੁਸ਼ਿਆਰਪੁਰ ਚ ਪੈਣੀ ਹੈ ਜੀ। ਜਦੋਂ ਖਡੂਰ ਸਾਹਿਬ ਜਾਊਂਗੀ ਤੇ ਉਹ ਮੇਰਾ ਆਊਟ ਆਫ ਵੇਜ ਇਲਾਕਾ ਹੋ ਜਾਂਦਾ ਹੈ, ਜੋ ਕੇਡਰ ਵੀ ਨਹੀਂ ਉੱਥੇ ਉਸ ਕਿਸਮ ਦਾ। ਕੇਡਰ ਤੇ ਚਲੋ ਅਕਾਲੀ ਦਲ ਦਾ ਹੋਵੇ ਤਾਂ ਬਣਦੀ ਗੱਲ। ਜੀ ਜੀ। ਹੁਣ ਦੂਸਰੇ ਹਲਕੇ 'ਚ ਜਾ ਕੇ ਪਹਿਲਾਂ ਲੋਕਾਂ ਨੂੰ ਖਿੱਚਣਾ, ਲੋਕਾਂ ਤੁਰਨਾ, ਭਾਵੇਂ ਇਹ ਮੈਨੂੰ ਪਤਾ ਹੈ ਕਿ ਜਿਹੜੇ ਬਹੁਤ ਸਾਰੇ, ਮੈਂ ਪ੍ਰੈਜ਼ੀਡੈਂਟ ਰਹੀ ਹਾਂ, ਪ੍ਰਧਾਨ ਰਹੀ ਹਾਂ CPC ਦੀ, ਉਹ ਸਾਰਾ ਜਿਹੜਾ ਮਾਝਾ ਹੈ ਜੀ ਜੀ ਉਹ ਉਸ ਸਥਾਨ ਨਾਲ ਜੁੜਿਆ ਹੋਇਆ ਧਾਰਮਿਕ ਤੌਰ ਤੇ। ਬਹੁਤ ਸਾਰੇ ਤਾਂ ਮੁਲਾਜ਼ਮਤ ਵੀ ਕਰਦੇ ਨੇ ਜੀ ਜੀ, 10-10 ਹਜ਼ਾਰ ਇੱਕ ਹਲਕੇ 'ਚ ਹੀ ਹੈ ਜੀ ਜੀ ਜੀ। ਇਹ 'ਚ ਕੋਈ ਸ਼ੱਕ ਨਹੀਂ ਕਿ ਵੋਟ ਪੈ ਸਕਦੀ ਹੈ, ਪਰ ਮੈਂ ਇਹ ਕਈਆਂ ਨੂੰ ਹੁੰਦਾ ਨਾ ਵੀ ਖਿੱਚ ਹੁੰਦੀ ਹੈ ਕਿ ਮੈਂ ਉਹੀ ਚੋਣ ਲਾਣੀ ਹੈ ਪਾਰਲੀਮੈਂਟ ਦੀ, ਮੇਰੇ 'ਚੋਂ ਖਿੱਚ ਨਹੀਂ ਹੈ ਜੀ। ਤੁਸੀਂ ਪੰਥਕ ਇੱਧਰ ਨੂੰ ਜ਼ਿਆਦਾ ਰਹਿਣਾ ਚਾਹੁੰਦੇ? ਮੈਂ ਤੇ ਦਰਅਸਲ ਮੈਂ ਆਪਣੀਆਂ ਲੱਤਾਂ ਉੰਨੀਆਂ ਪਸਾਰੀਆਂ ਚਾਹੁੰਦੀ ਕਿਉਂਕਿ ਮੇਰੇ ਕੋਲ ਇੰਨੇ ਸੋਰਸਜ ਵੀ ਨਹੀਂ ਹੈਗੇ। ਇਹ ਜਿਹੜਾ ਬੰਦਾ ਕਹਿੰਦੇ ਵੀ ਕਰੋੜਾਂਪਤੀ ਅਰਬਾਂਪਤੀ ਅਸੀਂ ਚੁੱਕ ਚੁੱਕ ਕੇ ਤੇ ਖਰਚ ਕਰ ਦਈਏ, ਤਾਂ ਅੱਜ ਦੇ ਯੁੱਗ ਦੇ ਵਿੱਚ ਸਾਰੀਆਂ ਚੋਣਾਂ 'ਚ ਇਸ ਤਰ੍ਹਾਂ ਵਿਚਰਨਾ ਬੜਾ ਔਖਾ ਹੈ ਜੀ। ਸੋ ਅਗਲਾ ਸਵਾਲ ਮੇਰਾ ਸੀ ਇਸ ਗੱਲ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਬੀਤੇ ਸਾਲ ਇੱਕ ਘਟਨਾ ਵਾਪਰਦੀ ਹੈ, ਅਜਨਾਲਾ ਕਾਂਡ। ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਤੋਂ ਬਾਹਰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਬਹੁਤ ਸਾਰੇ ਪੰਥ ਦੀ ਗੱਲ ਕਰਨ ਵਾਲੇ ਲੋਕ ਇਹ ਗੱਲ ਕਹਿੰਦੇ ਨੇ ਕਿ ਬਹੁਤ ਗਲਤ ਹੋਇਆ, ਜੋ ਕੁਝ ਹੋਇਆ ਠੀਕ ਹੈ, ਉਸ ਦੀ ਜੇ ਸਜ਼ਾ ਦੇਣੀ ਹੈ ਜਿੰਨੀ ਕੁ ਬਣਦੀ ਉਨੀ ਦਿੱਤੀ ਜਾਵੇ, ਪਰ ਇਹ ਜ਼ਿਆਦਾ ਹੈ ਤੁਸੀਂ ਉਹਨਾਂ ਨੂੰ ਪੰਜਾਬ ਤੋਂ ਬਾਹਰ ਹੀ ਭੇਜ ਦਿੰਦੇ ਹੋ, ਉੱਥੇ ਜੇਲ੍ਹ 'ਚ ਰੱਖਦੇ ਹੋ। ਇਸ ਸਮੇਂ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਹੰਗਰ ਸਟ੍ਰਾਈਕ ਤੇ ਨੇ, ਭੁੱਖ ਹੜਤਾਲ ਉਹਨਾਂ ਨੇ ਰੱਖੀ ਹੋਈ ਹੈ, ਹਾਲਾਂਕਿ ਗੁਰਮਤ ਇਸ ਦੀ ਇਜਾਜ਼ਤ ਨਹੀਂ ਦਿੰਦੀ। ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਵੀ ਜਿਹੜੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵੱਲ ਜਾਂਦਿਆਂ ਵਿਰਾਸਤੀ ਮਾਰਗ ਦੇ ਉੱਪਰ ਮੋਰਚਾ ਲੱਗਿਆ ਹੋਇਆ, ਉੱਥੇ ਉਹਨਾਂ ਨੇ ਆਪਣੇ ਵੱਲੋਂ ਹੰਗਰ ਸਟ੍ਰਾਈਕ ਰੱਖੀ ਹੋਈ ਹੈ। ਇਹ ਸਾਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਅਕਾਲੀ ਦਲ ਇੱਥੇ ਕੋਈ ਸਟੈਂਡ ਰੱਖਦਾ ਜਾਂ ਤੁਸੀਂ ਆਪਣੇ ਨਿੱਜੀ ਤੌਰ ਤੇ ਇਸ ਤੇ ਕੀ ਵਿਚਾਰ ਰੱਖਦੇ ਹੋ? ਦੇਖੋ, ਨਿੱਜੀ ਤੌਰ ਤੇ ਪਿੱਛੇ ਬਾਈ ਇਲੈਕਸ਼ਨ ਹੋਈ ਸੀ ਜਲੰਧਰ ਦੇ ਵਿੱਚ, ਹਾਂਜੀ, ਉਸ ਵੇਲੇ ਮੇਰੇ ਕੋਲ ਕੁਝ BJP ਦੇ ਲੀਡਰ ਮਿਲੇ ਸੀ ਮੈਨੂੰ, ਰੂਪਾਨੀ ਸਾਹਿਬ ਤੇ ਬਾਕੀ ਕਈ ਜੀ। ਮੈਂ ਉਹਨਾਂ ਨੂੰ ਲਿਖਤੀ ਰੂਪ ਚ ਦਿੱਤਾ ਸੀ ਜੀ ਕਿ ਇਹ ਠੀਕ ਹੈ ਕਿ ਤੁਸੀਂ ਉਸ ਵੇਲੇ ਕਾਰਵਾਈ ਕਰ ਦਿੱਤੀ ਜੀ। ਮੰਨ ਲਓ ਕਿ ਤੁਸੀਂ ਕਹਿੰਦੇ ਆ ਕਿ ਉਹਦੀ NSA ਤੋੜਨੀ ਥੋੜੀ ਔਖੀ ਹੈ, ਹਾਂਜੀ, ਜੇ ਤੁਹਾਨੂੰ NSA ਤੋੜਨੀ ਔਖੀ ਲੱਗਦੀ ਹੈ, ਸਮਾਂ ਲੱਗੇਗਾ, ਤੇ ਡਿਬਰੂਗੜ੍ਹ ਤੋਂ ਇੱਥੇ ਦੂਜੀ ਸਟੇਟ 'ਚ ਹੀ ਰੱਖਣਾ ਤੇ ਅੰਬਾਲਾ ਨੇੜੇ ਪੈਂਦਾ, ਹਾਂਜੀ, ਹਰਿਆਣੇ ਦੇ ਵਿੱਚ, ਨਜ਼ਦੀਕ ਲਿਆਂਦਾ ਜਾਵੇ, ਨਜ਼ਦੀਕ ਲਿਆਓ ਤਾਂ ਜੋ ਗਰੀਬ ਮਾਂ ਪਿਓ ਜਿਹੜੇ ਉਹਨਾਂ ਨੂੰ ਮਿਲ ਸਕਣ। ਹੁਣ ਉੱਥੇ ਜਾਣਾ ਹੀ ਔਖਾ, ਬਾਏ ਪਲੇਨ ਹੀ ਜਾਣਾ ਪੈਂਦਾ ਜੀ ਜੀ ਜੀ, ਮਤਲਬ ਕਿਰਾਏ ਲਾਉਣੇ ਹੀ ਔਖੇ ਹੈ। ਸੋ ਇਸ ਕਰਕੇ ਬੱਚਿਆਂ ਦਾ ਆਪਣੇ ਧੀਆਂ ਪੁੱਤਰਾਂ ਨੂੰ ਸਮਝ ਕੇ ਉਹਨਾਂ ਦੀ ਜ਼ਿੰਦਗੀ ਬਾਰੇ ਸੋਚੋ, ਤਾਂ ਕਿ ਜੇ ਕਿਸੇ ਨੇ ਕੋਈ ਮਾੜੀ ਮੋਟੀ ਤੁਹਾਨੂੰ ਲੱਗਾ ਕਿ ਤੁਹਾਡੇ ਅਨੁਸਾਰ ਕਿ ਉਹਨਾਂ ਦੀ ਕੋਈ ਗਲਤੀ ਸੀ, ਗਲਤੀ ਹੈ ਤਾਂ ਨਹੀਂ ਸੀ ਕੋਈ, ਚਲੋ ਪ੍ਰਚਾਰ ਕਰਦੇ ਸੀ ਉਹਨਾਂ ਨੇ। ਇੱਕ ਨੌਜਵਾਨ ਪੀੜ੍ਹੀ ਹੁੰਦੀ ਹੈ ਜਿਹੜੀ ਪਿੱਛੇ ਲੱਗਦੀ ਵੀ ਹੈ, ਇਹ ਨਹੀਂ ਕੋਈ ਗੱਲ ਕੋਈ ਨੌਜਵਾਨ ਤੁਰੇ ਤੇ ਨੌਜਵਾਨ ਪਿੱਛੇ ਲੱਗਦੇ ਵੀ ਹੈ। ਨਾਲੇ ਜ਼ਿਆਦਾ ਤੇ ਅੰਮ੍ਰਿਤ ਦੀ ਗੱਲ ਕਰਦੇ ਸੀ, ਅੰਮ੍ਰਿਤ ਸੰਚਾਰ ਕਰ ਰਿਹਾ, ਅੰਮ੍ਰਿਤ ਸੰਚਾਰ ਕਰਾਂਗੇ ਜੀ, ਅੰਮ੍ਰਿਤ ਛਕਾਵਾਂਗੇ ਜੀ, ਤੁਸੀਂ ਆਓ ਖਾਲਸੇ ਸੱਜੋ ਜੀ। ਇਹ ਤਾਂ ਮਾੜੀ ਦੀ ਗੱਲ ਤੇ ਹੈ ਨਹੀਂ, ਪਰ ਚਲੋ ਇਹਨਾਂ ਨੂੰ ਸਰਕਾਰ ਨੂੰ ਕੀ ਲੱਗਾ ਮੈਨੂੰ ਨਹੀਂ ਪਤਾ। ਜੇ ਕੋਈ ਉਹਨਾਂ ਨੂੰ ਉਹਦੀ ਐਕਟੀਵਿਟੀ ਅਗੇਂਸਟ ਲੱਗੀ ਹੈ, ਉਹਨਾਂ ਨੂੰ ਪਰਚਾ ਦਰਜ ਕਰਤਾ, ਪਰ ਇੰਨੀ ਸਜ਼ਾ ਵੀ ਨਾ ਦਿਓ ਕਿ ਜਿਹੜੀ ਆਪਾਂ ਮਨੁੱਖਤਾ ਦਾ ਹੀ ਕਾਣ ਕਰ ਦਈਏ, ਤੁਸੀਂ ਹਿਊਮਨ ਰਾਈਟਸ ਹੀ ਖਤਮ ਕਰ ਦਈਏ। ਸੋ ਮੈਂ ਤੇ ਅਪੀਲ ਕਰਾਂਗੀ ਸਰਕਾਰ ਨੂੰ, ਅਸੀਂ ਉਦੋਂ ਵੀ ਕਿਹਾ ਸੀਗਾ ਔਰ ਲਿਖ ਕੇ ਭੇਜਿਆ ਸੀਗਾ ਨਿੱਜੀ ਤੌਰ ਤੇ ਵੀ ਇਹਨੂੰ ਤੁਸੀਂ ਇਹ ਜਿਹੜੀ ਕੰਮ ਹੈ ਇਸ ਤਰ੍ਹਾਂ ਕਰੋ ਕਿ ਇਹਨੂੰ ਅੰਬਾਲੇ ਲਿਆਓ, ਹੋਰ ਕਿਸੇ ਜੇਲ੍ਹ 'ਚ ਲਿਆਓ, ਲਾਗੇ ਛਾਗੇ ਕੁਰਕਸ਼ੇਤਰ ਲਿਆਓ, ਅੰਬਾਲੇ ਲਿਆਓ, ਕਰਨਾਲ ਲਿਆਓ, ਤਾਂ ਜੋ ਇੱਥੋਂ ਜਾ ਕੇ ਮਿਲੇ ਜਾ ਸਕਦੇ। ਬਾਕੀ ਜਿਹੜੀ ਮੈਂ ਉਹਨਾਂ ਨੂੰ ਅਪੀਲ ਕਰਾਂਗੀ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਦੇ ਸਾਥੀਆਂ ਨੂੰ, ਉਹਨਾਂ ਦੀ ਮਾਤਾ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਮਤ ਦੇ ਅਨੁਸਾਰ ਸਾਨੂੰ ਭੁੱਖ ਹੜਤਾਲ ਜਾਂ ਮਰਨ ਵਰਤ ਨਹੀਂ ਰੱਖਣਾ ਚਾਹੀਦਾ। ਤੁਸੀਂ ਜੇ ਸੱਚਮੁੱਚ ਹੀ ਅਸੀਂ ਤਾਂ ਗੁਰੂ ਵਾਲੇ ਹਾਂ, ਅਸੀਂ ਗੁਰਮਤ ਦੀ ਗੱਲ ਕਰਦੇ ਹਾਂ, ਅਸੀਂ ਅੰਮ੍ਰਿਤ ਦੀ ਗੱਲ ਕਰਦੇ ਹਾਂ, ਅਸੀਂ ਕੋਈ ਸ਼ਬਦ ਗੁਰੂ ਨਾਲ ਜੁੜਨ ਦੀ ਗੱਲ ਕਰਦੇ ਹਾਂ, ਤੇ ਆਪਾਂ ਨੂੰ ਗੁਰਮਤ ਪਾਲਣੀ ਪਏਗੀ। ਅਸੀਂ ਲੜਾਈ ਲੜੀਏ, ਉੱਦਾਂ ਸਾਡੀਆਂ ਮੰਗਾਂ ਹੋਣੀਆਂ ਚਾਹੀਦੀਆਂ, ਸਾਨੂੰ
ਰਸਤਾ ਇੱਕੋ ਹੀ ਹੈ ਕਿ ਮੁਖੀ ਲੀਡਰ ਜਿਹੜੇ ਹੈ ਜੀ ਉਹਨਾਂ ਨੂੰ ਕਹਿ ਕੇ ਤੇ ਉੱਥੇ ਅਮਿਤ ਸ਼ਾਹ ਨੂੰ ਜਿਹੜਾ ਇਸ ਨਾਲ ਸੰਬੰਧਿਤ ਹੈ ਜੀ ਉਹਨੂੰ ਮਿਲਣ, ਪ੍ਰਧਾਨ ਮੰਤਰੀ ਜੀ ਕੋ ਜਾਣ, ਇੱਥੇ ਬੈਠ ਕੇ ਭੁੱਖ ਹੜਤਾਲ ਰੱਖ ਕੇ ਆਪਣੇ ਸਰੀਰ ਦਾ ਵੀ ਨੁਕਸਾਨ ਤੇ ਸਾਡੇ ਜਿਹੜੇ ਦੇਖਣ ਵਾਲੇ ਆ ਜਾਂ ਵਿੱਚ ਸ਼ਾਮਲ ਹੋਣ ਵਾਲੇ ਉਹਨਾਂ ਦੀ ਮਾਨਸਿਕਤਾ ਵੀ ਜਿਹੜੀ ਹੈ ਉਹ ਦੁਖੀ ਹੁੰਦੀ ਹੈ। ਕੱਲ ਮੇਰੇ ਕੋ ਆਏ ਸੀ ਉਹਨਾਂ ਦੇ ਮਾਸੀ ਜੀ ਤੇ ਮਾਸਟਰ ਜੀ ਜੀ ਇੱਥੇ, ਹਾਂਜੀ ਕੱਲ ਮੇਰੇ ਕੋ ਇੱਥੇ ਆਏ ਸੀ, ਮੈਂ ਕੀ ਗੱਲਬਾਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਲਾਏ ਵੀ ਸੀ ਉਹਨਾਂ ਨੂੰ ਜੀ ਜੀ ਤੇ ਮੈਂ ਉਹਨੂੰ ਕਿਹਾ ਸੀ ਬਸ ਦੋ ਹੀ ਰਸਤੇ ਨੇ, ਹਾਂਜੀ ਇੱਕ ਤੇ ਇਹ ਮੰਗ ਕਰੋ ਕਿ ਉਹਨਾਂ ਨੂੰ ਡਿਬਰੂਗੜ੍ਹ ਤੋਂ ਨੇੜੇ ਲਿਆਂਦਾ ਜਾਵੇ, ਉਹ ਅਮਿਤ ਸ਼ਾਹ ਨੂੰ ਕੋਈ ਨਾ ਕੋਈ ਮੁਖੀ ਲੀਡਰ ਜਿਹੜੇ ਉਹ ਮਿਲ ਪੈਣ। ਹਾਂਜੀ ਦੂਜੀ ਜਿਹੜੀ ਹੈ ਭੁੱਖ ਹੜਤਾਲ ਜਿਹੜੀ ਹੈ ਹਾਂਜੀ ਮਰਨ ਵਰਤ ਦੇ ਰੂਪ ਵਿੱਚ ਨਾ ਰੱਖੋ ਤੇ ਭੁੱਖ ਹੜਤਾਲ ਨਾ ਰੱਖੋ, ਜੀ ਇਹ ਸਾਡਾ ਵਾਸਤਾ ਹੀ ਕਿ ਆਪਣੇ ਤਨ ਨੂੰ ਕਿਉਂ ਤੁਸੀਂ ਕਸ਼ਟ ਦਿੰਦੇ ਹੋ। ਕਸ਼ਟ ਦੇ ਰਹੇ ਹੋ। ਹਾਂਜੀ ਸੋ ਇਸ ਕਰਕੇ ਮੈਂ ਸਿੰਘ ਸਾਹਿਬ ਨਾਲ ਫੋਨ ਮਿਲਾਉਂਦੀ ਸੀ ਹਾਂਜੀ ਕਿ ਜਦ ਸ਼੍ਰੀ ਅਕਾਲ ਤਖਤ ਸਾਹਿਬ ਇਹ ਐਲਾਨ ਕਰ ਦੇਣ ਤੇ ਉਹਨਾਂ ਨੇ, ਮੈਨੂੰ ਲੱਗਦਾ ਕਿ ਉਹ ਗੁਰਮਤ ਵਿੱਚ ਰੰਗੇ ਹੋਏ ਆ, ਕੋਈ ਐਸੀ ਗੱਲ ਨਹੀਂ, ਤੇ ਮੰਨ ਸਕਦੇ ਆ। ਹਾਂਜੀ ਸਹੀ ਗੱਲ ਹੈ। ਇਹੀ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਲੋਕ ਕਹਿ ਵੀ ਰਹੇ ਨੇ ਕਿ ਜਥੇਦਾਰ ਸਾਹਿਬ ਨੂੰ ਇਸ 'ਚ ਇੰਟਰਫੇਅਰ ਕਰਨਾ ਚਾਹੀਦਾ ਹੈ, ਉਹ ਜਿਹੜਾ ਬੇਨਤੀ ਕਰਨਾ ਆਦੇਸ਼ ਜਾਰੀ ਕਰ ਦੇਣਾ ਚਾਹੀਦਾ ਹੈ ਕਿ ਉੱਥੇ ਜਾਣਗੇ ਨਾ ਜੀ, ਹਾਂਜੀ ਕਿਸੇ ਨੂੰ ਨਾ ਬੁਲਾਉਣ, ਹਾਂਜੀ ਕਿਸੇ ਪਾਰਟੀ ਨੂੰ, ਕਿਸੇ ਸਿਆਸੀ ਬੰਦੇ ਨੂੰ, ਕਿਸੇ ਨੂੰ ਨਾ ਟਾਈਮ ਦੇਣ, ਜਾ ਕੇ ਉਹ ਹੱਥ ਜੋੜ ਕੇ ਬੇਨਤੀ ਕਰਨ ਕਿ ਭਾਈ ਸਾਡੇ ਗੁਰਮਤ ਦੇ ਖਿਲਾਫ ਹੈ, ਆਪਾਂ ਉੱਠੀਏ, ਘਰਾਂ 'ਚ ਬੈਠੀਏ, ਕਿਉਂ ਤਕਲੀਫ ਲੈ ਰਹੇ ਹੋ, ਤੇ ਉਹ ਇੱਕ ਵਾਰੀ ਭੁੱਖ ਹੜਤਾਲ ਤੁਸੀਂ ਛੱਡੋ ਤੇ ਆਪਾਂ ਸੀਨੀਅਰ ਲੀਡਰ ਜਿਹੜੇ ਆ, ਭਾਵੇਂ ਉਹ ਕਿਉਂ ਹੀ ਹੋਵੇ, ਮੈਂ ਕਹਿੰਦੀ ਕਾਂਗਰਸ ਦਾ ਵੀ ਹੋਵੇ, ਬੀਜੇਪੀ ਦਾ ਵੀ ਹੋਵੇ, ਅਕਾਲੀ ਦਲ ਦਾ ਹੋਵੇ ਜਾਂ ਆਮ ਆਦਮੀ ਪਾਰਟੀ ਦਾ ਹੋਵੇ, ਆਪਣੇ ਮੁੱਖ ਮੰਤਰੀ ਨੂੰ ਕਹਿਣ ਵੀ ਆਵਾਜ਼ ਲੈ ਕੇ ਜਾਓ ਉੱਥੇ। ਜੀ ਸਹੀ ਗੱਲ ਹੈ। ਮੇਰਾ ਕਹਿਣਾ ਸਟੇਟ ਦਾ ਅਕਸਰ ਮੁਖੀ ਹੈ ਤੇ ਉਹ ਆਵਾਜ਼ ਦੇਵੇ ਭਈ ਇਹਨਾਂ ਨੂੰ ਲਿਆਓ ਉੱਥੇ ਡਿਬਰੂਗੜ੍ਹ ਤੋਂ ਲਿਆਓ, ਨੇੜੇ ਇੱਥੇ ਨੇੜੇ ਲੈ ਕੇ ਆ ਜਾਓ। ਸੋ ਇਹ ਗੱਲਾਂ ਪਤਾ ਨਹੀਂ ਅਸੀਂ ਕਿਉਂ ਸੀਰੀਅਸਲੀ ਲੈਂਦੇ ਪਏ। ਬੀਬੀ ਜੀ ਮੇਰਾ ਸਵਾਲ ਹੈ, ਇਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਾਂਗੇ, ਕਿ ਪਾਰਟੀ ਸਟੈਂਡ ਕੋਈ ਲੈ ਸਕਦੀ ਹੈ ਇਸ ਤੇ? ਤੁਹਾਡੀ ਅਕਾਲੀ ਦਲ ਦੇ ਵੱਲੋਂ ਨਹੀਂ ਇਸ ਮੋਰਚੇ ਨੂੰ ਸਾਂਭਿਆ ਜਾਣਾ ਚਾਹੀਦਾ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਇਸ ਤਰੀਕੇ ਦੇ ਨਾਲ ਤਸ਼ੱਦਦ ਕਰਦੇ ਹੋ, ਇਸ ਤਰੀਕੇ ਦੇ ਨਾਲ ਧੱਕਾ ਹੁੰਦਾ ਹੈ, ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਹਾਲਾਂਕਿ ਠੀਕ ਹੈ ਬਿਆਨ ਤਾਂ ਆਉਂਦੇ ਨੇ ਹਲਕੇ ਫੁਲਕੇ, ਪਰ ਉਸ ਤੇ ਕੋਈ ਵੱਡਾ ਮੁਹਾਜ਼ ਖੜਾ ਕਰ ਲੈਣਾ ਜਿਸ ਤਰੀਕੇ ਦੇ ਨਾਲ ਹੁਣ ਮੋਰਚਾ ਲੱਗਿਆ ਉੱਥੇ ਇਕੱਠ ਦੇ ਲਈ ਵੀ ਕਿਹਾ ਜਾ ਰਿਹਾ ਹੈ, ਇਹ ਅਕਾਲੀ ਦਲ ਨੂੰ ਨਹੀਂ ਸਟੈਂਡ ਲੈਣਾ ਚਾਹੀਦਾ ਇਸ ਸਾਰੇ ਦੇ ਪਿੱਛੇ, ਕਿਉਂਕਿ ਪੰਥਕ ਪਾਰਟੀ ਹੈ? ਮੈਂ ਕਹਿੰਦੀ ਲੈਣਾ ਚਾਹੀਦਾ ਔਰ ਬਾਕੀਆਂ ਨੂੰ ਵੀ ਲੈਣਾ ਚਾਹੀਦਾ ਜੀ। ਜਿਹੜਾ ਮੈਂ ਤਾਂ ਕਹਿ ਰਹੀ ਜਿਹੜਾ ਸੀਨੀਅਰ ਲੀਡਰ ਹਾਂਜੀ ਉੱਥੇ ਆਪਣੀ ਆਵਾਜ਼ ਪਹੁੰਚਾ ਸਕਦਾ ਔਰ ਕਨਵਿੰਸ ਕਰ ਸਕਦਾ ਹਾਂਜੀ ਚੰਗੇ ਢੰਗ ਦੇ ਨਾਲ ਜੀ ਜੀ, ਤੇ ਇਹ ਕਰਵਾਉਣ ਦੀ ਸ਼ਕਤੀ ਵੀ ਰੱਖਦਾ ਹੋਵੇ ਹਾਂਜੀ, ਤੇ ਉਹਨੂੰ ਉੱਥੇ ਡਿਊਟੀ ਲੱਗਣੀ ਚਾਹੀਦੀ ਹੈ। ਸਾਰਿਆਂ ਨੂੰ ਰਲ ਕੇ, ਪੂਰੇ ਪੰਜਾਬ ਦੇ ਲੀਡਰ ਨੇ, ਹਾਂਜੀ ਮੁੱਖ ਮੰਤਰੀ ਜੀ ਬੁਲਾ ਲੈਣ, ਦੋ ਸਾਰਿਆਂ ਨੂੰ ਬੁਲਾ ਕੇ ਕਹਿਣ ਵੀ ਦੱਸੋ ਵੀ ਕਿਹਦੀ, ਉੱਥੇ ਸਮਾਂ ਲੈਣ, ਉੱਥੇ ਜਾ ਕਨਵਿੰਸ ਕਰ ਜੀ ਜੀ, ਆਪੇ ਠੀਕ ਹੋ ਜਾਏਗਾ। ਪਰ ਅਸੀਂ ਸਾਰੇ ਹੀ ਰੋਟੀਆਂ ਸੇਕਣ ਲੱਗ ਪੈਂਦੇ ਹਾਂ। ਆਖਰੀ ਸਵਾਲ ਹੈ ਬੀਬੀ ਜੀ, ਉਸ ਤੋਂ ਬਾਅਦ ਆਪਾਂ ਇਹ ਸਮਾਪਤੀ ਕਰਾਂਗੇ। ਸਵਾਲ ਇਹ ਹੈ ਕਿ ਕੀ ਗੱਠਜੋੜ ਦੀਆਂ ਸੰਭਾਵਨਾਵਾਂ ਬਾਕੀ ਨੇ? ਕਿਉਂਕਿ ਚਰਚਾ ਬਹੁਤ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਹੀ ਚੋਣਾਂ ਲੜੇਗਾ। ਦੂਸਰੇ ਪਾਸੇ ਹੋਰ ਪਾਰਟੀਆਂ ਵੀ ਉਹ ਵੀ ਇਸੇ ਉਡੀਕ 'ਚ ਨੇ ਵੀ ਅਸੀਂ ਆਪਣੀ ਚੋਣ ਸੂਚੀ ਫੇਰ ਹੀ ਜਾਰੀ ਕਰੀਏ, ਪਹਿਲਾਂ ਦੇਖ ਲਈਏ ਵੀ ਅਕਾਲੀ ਦਲ ਭਾਜਪਾ ਦੇ ਨਾਲ ਜਾਂਦਾ ਹੈ, ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਅਕਾਲੀ ਦਲ ਦਾ ਤੇ ਭਾਜਪਾ ਦਾ ਆਧਾਰ ਉਨਾ ਕੀ ਹੈ, ਜੇ ਇਕੱਠੇ ਨਹੀਂ ਹੁੰਦੇ ਤਾਂ ਦੋਨਾਂ ਦੇ ਹੱਥ ਪੱਲੇ ਕੁਝ ਨਹੀਂ ਹੋਣਾ। ਕਿਉਂਕਿ ਬੀਤੇ ਦਿਨੀ ਇੱਕ ਸਰਵੇ ਵੀ ਹੋਇਆ ਹੈ ਵੱਡੇ ਨਿਊਜ਼ ਚੈਨਲ ਦੇ ਵੱਲੋਂ, ਉਹਨਾਂ ਨੇ ਆਦਰਸ਼ ਰੱਖਿਆ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋ ਕੇ ਉਹਨਾਂ ਨੇ ਆਦਰਸ਼ ਰੱਖਿਆ ਤੇ ਆਦਰਸ਼ ਵਿੱਚ ਇੱਕ ਸੀਟ ਦਿੱਤੀ ਹੈ। ਉਹ ਵੀ ਇਹ ਨਹੀਂ ਪਤਾ ਆਦਰਸ਼ ਅਕਾਲੀ ਦਲ ਨੂੰ ਆਈ ਹੈ, ਬਸਪਾ ਨੂੰ ਆਈ ਹੈ, ਕਿਹਨੂੰ ਆਈ ਹੈ, ਇਹ ਕਿਹਾ ਜਾ ਰਿਹਾ। ਤੇ ਕੀ ਮੰਨਦੇ ਹੋ ਗੱਠਜੋੜ ਬਾਰੇ? ਹਰ ਪਾਰਟੀ ਨੇ ਆਪਣੇ ਕੈਂਡੀਡੇਟ ਦੇਣੇ ਆ ਜੀ, ਉਹਨਾਂ ਨੂੰ ਦੇ ਦੇਣੇ ਚਾਹੀਦੇ। ਹਰ ਪਾਰਟੀ ਨੇ ਆਪਣੀਆਂ ਵੋਟਾਂ ਮੰਗਣੀਆਂ, ਉਹਨੂੰ ਮੰਗਣੀਆਂ ਚਾਹੀਦੇ। ਕੰਮਾਂ ਦੇ ਆਧਾਰ ਤੇ ਲੋਕਾਂ ਨੇ ਵੋਟਾਂ ਮੰਗਣੀਆਂ ਹਾਂਜੀ, ਤੇ ਲੋਕ ਬੜੇ ਸਿਆਣੇ ਆ ਪੰਜਾਬ ਦੇ, ਜਿੰਨਾ ਮਰਜ਼ੀ ਰੌਲਾ ਪਾਈ ਜਾਓ ਜੀ, ਉਹਨਾਂ ਨੇ ਤੁਹਾਡੀ ਸਾਰੀ ਕਾਰਵਾਈ ਨੂੰ ਦੇਖ ਕੇ ਤੇ ਮਨ ਨਾਲ ਵੋਟ ਪਾਣੀ ਹੈ ਜੀ ਜੀ। ਅਸੀਂ ਤੇ ਪ੍ਰਚਾਰ ਹੀ ਕਰ ਸਕਦੇ ਨਾ ਵੀ ਅਕਾਲੀ ਦਲ ਨੇ ਆਹ ਕੰਮ ਕੀਤੇ, ਦੂਜੀ ਪਾਰਟੀ ਨੇ ਆਹ ਕੰਮ ਕੀਤੇ, ਇਸ ਪਾਰਟੀ ਦੀ ਆਹ ਪਾਲਿਸੀਜ਼ ਹੈ, ਸਾਡੀ ਪਾਰਟੀ ਦੀ ਆਹ ਪਾਲਿਸੀਜ਼ ਹੈ। ਜਦੋਂ ਲੋਕਾਂ ਨੂੰ ਜਿਹੜਾ ਸਟ੍ਰਾਈਕ ਕਰੇਗਾ ਵੋਟ ਇਹਨੂੰ ਪੈਣੀ ਹੈ। ਤੇ ਇਸ ਕਰਕੇ ਕਿੰਨੀਆਂ ਜਿੱਤਦੇ ਆ ਕਿੰਨੀਆਂ ਨਹੀਂ ਜਿੱਤਦੇ ਆ, ਸਮਾਂ ਕਿਹੜਾ ਦੂਰ ਰਹਿ ਗਿਆ ਜੀ, 2 ਮਹੀਨੇ ਰਹਿ ਗਏ ਆ, ਸਾਰਾ ਰਿਜ਼ਲਟ ਆ ਜਾਣਾ ਬਾਹਰ। ਤੇ ਗੱਠਜੋੜ ਨੂੰ ਫਿਰ ਕੀ ਮੰਨੀਏ? ਮੈਨੂੰ ਅਜੇ ਦੇਖੋ ਪੂਰਾ ਨਹੀਂ ਪਤਾ, ਕਿਉਂਕਿ ਮੈਂ ਬਾਲ ਸਾਹਿਬ ਨੇ ਇਸ ਬਾਰੇ ਗੱਲ ਨਹੀਂ ਕੀਤੀ ਜੀ। ਕੱਲ ਤੇ ਆਏ ਸਮਾਗਮ ਦੇ ਵਿੱਚ ਹੀ ਸਮਾਂ ਨਿਕਲ ਗਿਆ ਹਾਂਜੀ, ਹੁਣ ਬੈਠਣਗੇ ਮੀਟਿੰਗ ਬੁਲਾਣਗੇ ਫਿਰ ਪਤਾ ਲੱਗੇਗਾ ਜੀ। ਸੋ ਬਹੁਤ ਬਹੁਤ ਧੰਨਵਾਦ ਬੀਬੀ ਜੀ ਸਮਾਂ ਦੇਣ ਲਈ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਬੀਬੀ ਜਗੀਰ ਕੌਰ ਜੀ, ਜਿਨ੍ਹਾਂ ਨੇ ਪੰਥਕ ਮੁੱਦੇ ਦੇ ਨਾਲ ਸਿਆਸੀ ਮੁੱਦਿਆਂ ਦੇ ਉੱਪਰ ਵੀ ਸਾਡੇ ਨਾਲ ਚਰਚਾ ਕੀਤੀ ਹੈ। ਤੁਹਾਨੂੰ ਕਿਹੋ ਜਿਹੀ ਲੱਗੀ ਹੈ ਗੱਲਬਾਤ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਟੀਵੀ USA, ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।